ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਆ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਪਿਆਰੇ ਚੈਨਲ ਤੇ ਲੈ ਕੇ ਹਾਜ਼ਰ ਹੋਏ ਅੱਜ ਇੱਕ ਹੋਰ ਨਵੀਂ ਵੀਡੀਓ। ਅੱਜ ਜਿਹੜੀ ਵੀਡੀਓ ਲੈ ਕੇ ਆਏ ਜੀ ਅਲਬੇਲਾ ਟੀਵੀ ਤੋਂ। ਅਤੇ ਬਹੁਤ ਸਾਰੇ ਦੋਸਤ ਕਹਿ ਰਹੇ ਸੀ ਕਿ ਇਹਨਾਂ ਦੀਆਂ ਪੁਰਾਣੀਆਂ ਵੀਡੀਓ ਵੀ ਲੈ ਕੇ ਆਇਆ ਕਰੋ, ਤੇ ਅਸੀਂ ਇਹਨਾਂ ਦੀ ਪੁਰਾਣੀ ਵੀਡੀਓ ਹੈ ਆਲਮੋਸਟ ਇਹ ਵੀਡੀਓ 3 ਸਾਲ ਪੁਰਾਣੀ ਹੈ। ਤੇ ਵੀਡੀਓ ਦਾ ਟਾਈਟਲ ਹੈ ਹੰਗਾਮਾ ਐਟ ਪ੍ਰੋਪਰਟੀ ਡੀਲਰ ਆਫਿਸ ਸਲੀਮ ਅਲਬੇਲਾ ਐਂਡ ਗੋਗਾ ਬਸਰੋਰੀ। ਫਨੀ ਵੀਡੀਓ ਤੇ ਪ੍ਰੋਪਰਟੀ ਡੀਲਰ ਦੀ ਸ਼ਾਪ ਤੇ ਜਿਹੜਾ ਇੱਕ ਹੰਗਾਮਾ ਕੀਤਾ ਹੈ। ਦੇਖਦੇ ਆ ਇਹਦੇ ਵਿੱਚ ਪ੍ਰੋਪਰਟੀ ਡੀਲਰ ਕੌਣ ਬਣਿਆ ਹੈ, ਕਸਟਮਰ ਕੌਣ ਬਣਿਆ ਹੈ। ਤੇ ਬਾਕੀ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਜਿਨ੍ਹਾਂ ਨੇ ਹਜੇ ਤੱਕ ਸਾਡਾ ਵਲੌਗਿੰਗ ਚੈਨਲ ਸਬਸਕ੍ਰਾਈਬ ਨਹੀਂ ਕੀਤਾ। ਬਹੁਤ ਸਾਰੇ ਦੋਸਤ ਸਾਨੂੰ ਇਹ ਕਹਿ ਰਹੇ ਸੀ ਕਿ ਤੁਸੀਂ ਵਲੌਗਿੰਗ ਚੈਨਲ ਵੀ ਸ਼ੁਰੂ ਕਰੋ, ਸੋ ਆਪਾਂ ਨਵਾਂ ਚੈਨਲ ਆਪਣਾ ਸ਼ੁਰੂ ਕਰ ਲਿਆ ਹੈ। ਉਹਦੇ ਉੱਤੇ ਜਾ ਕੇ ਨਵੀਂ ਵੀਡੀਓ ਦੇਖੋ, ਸਟੂਡੀਓ ਕਿਵੇਂ ਬਣ ਰਿਹਾ ਹੈ। ਸਟੂਡੀਓ ਸਾਡਾ ਆਲਮੋਸਟ ਰੈਡੀ ਹੋ ਗਿਆ, ਉਹਦੀ ਨਵੀਂ ਅਪਡੇਟ ਜਲਦੀ ਆਪਾਂ ਲੈ ਕੇ ਆਵਾਂਗੇ। ਤੇ ਗਗਨਪ੍ਰੀਤ ਵਲੌਗਸ ਦੇ ਨਾਂ ਤੁਹਾਡਾ ਵਲੌਗਿੰਗ ਚੈਨਲ ਆ, ਡਿਸਕ੍ਰਿਪਸ਼ਨ ਤੁਹਾਨੂੰ ਲਿੰਕ ਮਿਲ ਜਾਏਗਾ। ਆਜੋ ਕਰਦੇ ਹਾਂ ਜੀ ਵੀਡੀਓ ਸਟਾਰਟ। ਰਜ਼ੀ ਪੁੱਤਰ ਪਾਰਟੀ ਆ ਰਹੀ ਆ 10 ਵਜੇ, ਉਹਨਾਂ ਨੂੰ ਆ ਤਾਜਪੁਰੇ ਘਰ ਵਿਖਾਉਣਾ। ਉਹ ਚੌੜੀ ਗਲੀ ਵਾਲਾ ਜਿਹਦੇ ਅੱਗੇ ਪਾਰਕ ਆ। ਅੱਛਾ ਠੀਕ। ਆਹੋ ਤੇ ਉਹ ਗਿਰਵੀ ਵਾਲੇ ਆਏ ਸੀ, ਉਹ ਕੀ ਕਹਿੰਦੇ ਆ? ਉਹ ਕਹਿੰਦੇ ਸਰ ਨਾ ਸਲੀਮ ਭਾਈ ਅਸੀਂ 2 ਦਿਨ ਬਾਅਦ ਆਵਾਂਗੇ। ਚਲੋ ਕੋਈ ਨਹੀਂ, ਆਉਣ ਤਾਂ ਫਿਰ ਉਹਨਾਂ ਨੂੰ ਵੀ ਵੇਖ ਲਈਏ। 2-3 ਘਰ ਹੈਗੇ, ਉਹਨਾਂ ਨੂੰ ਵਿਖਾ ਦੇਈ। ਠੀਕ ਹੈ। ਤੇ ਉਹ ਮੁਸ਼ਤਾਕ ਸਾਹਿਬ ਕਹਿੰਦੇ ਸੀ ਘਰ ਵੇਚਣਾ। ਵੇਚਣਾ ਸੀ ਪਰ ਉਹ ਮੈਨੂੰ ਕੋਈ ਬੜਾ ਨਹੀਂ ਗੱਲ ਲੱਗਦੀ। ਅੱਛਾ, ਤੇਰੇ ਕੋਲ ਕੋਈ ਗੱਲ ਸਹੀ ਨਹੀਂ ਹੁੰਦੀ, ਮਨੂਸ ਹੀ ਆ ਤੂੰ ਵੀ। ਉਹ ਸਮਾਨ ਹੋਵੇ ਤੇ ਮੈਂ ਉਹਨੂੰ ਬਣਾ ਦੀ ਹਾਂ ਵੀ ਪਤਾ। ਚਲੋ ਠੀਕ ਆ, ਕੋਈ ਐਸੀ ਗੱਲ ਨਹੀਂ। ਉਹ ਆਵੇ अस्सलाम वालेकुम। ਭਾਈ ਬੂਆ ਖੋਲ ਦਿਓ ਇੱਧਰ ਨੂੰ ਖੋਲੋ। हाँ जी ਅੰਦਰ ਨੂੰ ਖੋਲੋ। बंद ਹੁੰਦਾ ਹੁੰਦਾ ਜੀ ਅੰਦਰ ਨੂੰ। ਨਹੀਂ ਖੋਲ ਦੇ, ਜ਼ਰਾ ਹਵਾ ਆਏਗੀ। ਭਾਈ ਜੀ ਉਹ ਏਸੀ ਜ਼ਰਾ ਖਰਾਬ ਹੋਇਆ ਸਾਡਾ, ਆ ਖੋਲ ਦਿਓ ਮੇਰਾ ਭਰਾ ਥੋੜੀ ਜੀ। ਭਾਈ ਬਾਹਰ ਨੂੰ ਖੁੱਲਦਾ ਵਾ। ਭਾਜੀ ਨਹੀਂ, ਅੰਦਰ ਨੂੰ ਵੀ ਖੁੱਲਦਾ। ਖੋਲੋ, ਹਰ ਪਾਸੇ ਨੂੰ ਖੁੱਲਦਾ ਹੈ। ਨਹੀਂ ਮੈਂ ਹੋਰ ਕੰਮ ਖੋਲ। ਆਇਆ ਸੀ, ਤੁਸੀਂ ਹੋਰ ਖੋਲੋ, ਹੈ ਜੀ। ਫੁੱਲ ਜ਼ੋਰ ਲਾਓ ਨਾ। ਜੋਰ ਭਾਈ ਖੋਲ ਦੇ ਥੋੜਾ ਜਿਹਾ। ਆ ਲੈ, ਇੱਥੇ ਰਹਿਣ ਦੇ। ਹਾਂਜੀ ਘਰ ਹੈਗੇ ਭਾਜੀ, ਵੇਖ ਲਓ ਆ ਕੇ। ਆਓ ਤੁਸੀਂ ਨਾਲ ਆ ਜਾਣਾ, ਦਿਖਾ ਦਿੰਦੇ ਆ ਘਰ। ਪਲਾਟ ਵੀ ਹੈਗੇ ਸਾਡੇ ਕੋਲ ਇਸ ਟਾਈਮ। ਨਹੀਂ ਮਾਸ਼ਾਅੱਲਾ ਕੰਮ ਬਿਹਤਰ ਹੋ ਗਿਆ ਜੀ। ਪ੍ਰਾਪਰਟੀ ਇੱਕ ਵਾਰੀ ਫੇਰ ਨਾ ਥੋੜਾ ਜਿਹਾ ਆ ਰਿਲੀਫ ਦਿੱਤੀ ਹੈ ਗਵਰਨਮੈਂਟ ਨੇ, ਅੱਲਾ ਉਹਦਾ ਭਲਾ ਕਰੇ, ਹੋਰ ਦੇਣੀ ਚਾਹੀਦੀ ਹੈ। ਚਲੋ ਠੀਕ ਆ ਜੀ। ਹਾਂਜੀ ਭਾਜੀ। ਭਾਈ ਉਹ ਘਰ ਦੇ ਸਿਲਸਿਲੇ ਚ ਆਏ ਸੀ, ਉਹ ਬੱਚਿਆਂ ਵਾਸਤੇ ਘਰ ਚਾਹੀਦਾ ਹੈ। ਘਰ ਬੱਚਿਆਂ ਵਾਸਤੇ ਹੁੰਦਾ ਭਾਈ, ਹੋਰ ਤੂੰ ਬਤਕਾਂ ਰੱਖਣੀਆਂ ਉੱਥੇ? ਘਰਾਂ 'ਚ ਬੱਚੇ ਹੀ ਰਹਿੰਦੇ ਆ, ਮਿਲ ਜਾਏਗਾ। ਮੁੱਲ ਚਾਹੀਦਾ? ਨਹੀਂ ਮੁੱਲ ਗਿਰਵੀ ਹਾਂਜੀ ਕਿਹੜੇ ਤੁਸੀਂ? ਮੁੱਲ ਵੀ ਹੁੰਦੇ ਸਾਡੇ ਕੋਲ, ਨਵੇਂ ਘਰ ਵੀ ਹੁੰਦੇ ਆ, ਗਿਰਵੀ ਵੀ ਹੁੰਦੇ ਆ, ਕਿਰਾਏ ਵਾਸਤੇ ਵੀ ਹੁੰਦੇ ਆ, ਪਲਾਟ ਵੀ ਹੈਗੇ ਆ। ਅੱਛਾ ਜੀ। ਹਾਂਜੀ। ਤੇ ਗਿਰਵੀ ਦਾ ਭਾਈ ਕੀ ਹਿਸਾਬ ਹੁੰਦਾ? ਗਿਰਵੀ ਦਾ ਭਾਜੀ ਹੁੰਦਾ ਵਾ 2 ਸਾਲ ਦਾ ਐਗਰੀਮੈਂਟ ਹੁੰਦਾ। ਅੱਛਾ ਜੀ। 5 ਲੱਖ ਤੱਕ ਵੀ ਲੱਭ ਜਾਂਦਾ, 10 ਲੱਖ ਤੱਕ ਵੀ ਲੱਭ ਜਾਂਦਾ। ਤੇ 2 ਸਾਲ ਫਿਰ ਤੁਸੀਂ ਰਹੋ। ਹਾਂਜੀ, ਉਹ ਫਿਰ ਭਾਈ ਉਹ 2 ਸਾਲ ਬਾਅਦ ਘਰ ਮੇਰਾ ਹੋ ਜਾਊਗਾ? ਹੈ ਤੇਰਾ ਕਦਲੀ ਹੋ ਜੂ। ਨਹੀਂ ਉਹ 2 ਸਾਲ ਵੀਰੇ ਤੂੰ ਕਿਰਾਇਆ ਨਹੀਂ ਦੇਣਾ। ਨਹੀਂ ਉਹ ਉਹ ਇਹ ਸਹੂਲਤ ਆ ਉਹਦੀ। ਜਦੋਂ ਲੇਖ ਲਿਖਾ ਹੋ ਗਿਆ ਤੇ ਫਿਰ ਉਹ ਮੇਰਾ ਹੀ ਆ। ਜਦੋਂ ਬੰਦਾ ਕਹਿੰਦਾ ਪਲਾਟ ਭਾਈ ਲੇਖ ਲਿਖਾ ਹੋ ਗਿਆ ਤੇ ਹੁਣ ਤੇਰਾ ਹੀ ਆ। ਉਹ ਲਿਖ ਲਿਖਾ ਹੁੰਦਾ ਐਗਰੀਮੈਂਟ ਭਾਜੀ ਕਿ 2 ਸਾਲ ਬਾਅਦ ਇਹਨੇ ਮਕਾਨ ਛੱਡਣਾ, ਆਪਣੇ ਪੈਸੇ ਦੇ ਕੇ। ਉਹਨਾਂ ਦੇ ਪੈਸੇ ਤੂੰ ਉਹਨਾਂ ਨੂੰ ਦੇ ਦੇਣੇ ਆ ਤੇ ਅੱਗੋਂ ਨਵਾਂ ਘਰ ਲੈ ਲਈ ਕਿਤੇ। ਉਹਦੇ 'ਚ ਇਹ ਸਹੂਲਤ ਆ ਤੁਹਾਡੀ ਕਿ ਤੁਹਾਡਾ ਜਿਹੜਾ ਕਿਰਾਇਆ ਨਾ ਉਹ ਬਚਦਾ ਰਹੇਗਾ। ਉਹੋ ਹੀ ਕੋਈ ਕਮੇਟੀ ਪਾ ਲਓ, ਤੁਹਾਡੇ ਪੈਸੇ ਨਾਲ ਰਲ ਜਾਣਗੇ। ਸਮਝੇ ਘਰ? ਤੇ ਕਮੇਟੀ ਕਿਹਦੇ ਨਾਲ ਪਾਉਣੀ ਭਾਈ? ਹਾਂਜੀ, ਕਮੇਟੀ ਕਿਹਦੇ ਨਾਲ ਪਾਉਣੀ ਆ? ਜਿਹਦੇ ਨਾਲ ਮਰਜ਼ੀ ਪਾ ਲਾ, ਮੈਂ ਨਹੀਂ, ਥੋੜਾ ਤੁਸੀਂ- ਕਮੇਟੀਆਂ ਪਾਉਣਾ। ਤੁਸੀਂ ਹੁਣ ਪ੍ਰਾਪਰਟੀ ਤੇ ਬੈਠੇ ਹੋ ਤੇ ਇਹ ਵੀ ਦੱਸੋ ਵੀ ਹੁਣ ਮੈਂ ਬਾਤਮਾਦ ਬੰਦਾ ਹੋਵੇ ਜਿਹਦੇ ਨਾਲ ਮੈਂ ਕਮੇਟੀ ਪਾ ਲਾਂ, ਜਿਹੜਾ ਮੈਂ ਕੋਈ ਸਾਲ ਦੇ ਵਿੱਚ ਨਾ ਘਰ ਲੈ ਲਾਂ ਆਪਣੀ ਵੀ ਉਹ ਭਾਜੀ ਤੁਹਾਡੀ ਆਪਣੀ ਮਿਹਨਤ ਆ, ਤੁਸੀਂ ਬੱਚਤ ਕਰੋ ਤਾਂ ਘਰ ਲੈ ਜਾਂਦੇ। ਵੈਸੇ ਤਾਂ ਮਹਿੰਗਾਈ ਬੜੀ, ਬੱਚਤ ਤੇ ਹੋ ਹੀ ਨਹੀਂ ਰਹੀ। ਨਹੀਂ ਮੈਂ ਕਰ ਰਿਹਾ ਮੈਂ ਸੇਵਿੰਗ ਨਾ। ਇਹ ਕਮੇਟੀ ਜੋਗੇ ਭਾਈ ਮੈਂ ਕਰ ਲੂੰਗਾ। ਤੁਸੀਂ ਮੈਨੂੰ ਬੰਦਾ ਤਮਾਦ ਵਾਲਾ ਦਵੋ ਜਿਹੜਾ ਮੇਰਾ ਸਾਲ ਬਾਅਦ ਨਾ ਘਰ ਬਣ ਜੇ। ਮੈਂ 1000 ਰੁਪਇਆ ਮਹੀਨਾ ਦੇਣ ਨੂੰ ਤਿਆਰ ਹਾਂ। 1000 ਰੁਪਇਆ ਕਮੇਟੀ ਪਾਉਣੀ ਤੂੰ? ਹਾਂਜੀ ਮੈਂ ਕਹਿੰਦਾ ਇਹ ਬਣ ਗਿਆ ਘਰ ਤੇਰਾ। 1000 ਰੁਪਇਆ ਨਾਲ ਕਿਹੜਾ ਘਰ ਬਣ ਜਾਂਦਾ ਪੁੱਤਰ? ਉਹ 1000 ਰੁਪਇਆ ਤੂੰ ਪਾਏਗਾ ਕਮੇਟੀਆਂ, ਮਤਲਬ ਵੱਧ ਤੋਂ ਵੱਧ 30,000 ਦੀ ਬਣ ਜੂ, 40 ਦੀ ਬਣ ਜੂ, 50 ਤੱਕ ਦੀ। ਤੇ ਭਾਈ ਉਹ 5 ਲੱਖ ਨਾ ਬਹੁਤ ਜ਼ਿਆਦਾ ਵਾ ਮੇਰੇ 'ਚ ਨਾ, ਇੰਨੀ ਗੁੰਜਾਇਸ਼ ਨਹੀਂ ਹੈਗੀ। ਕੋਈ ਕਿਰਾਏ ਵਾਲਾ ਹੈਗਾ ਤੇ ਉਹ ਕਿਰਾਏ ਦੇ ਹੈਗੇ ਰਜ਼ੀ ਘਰ 2-3 ਹੈ ਨਹੀਂ ਘਰ? ਬਿਲਕੁਲ ਹੈ ਤਾਜੀ ਪਿੱਛੇ ਤਾਜਪੁਰਾ ਚਾਹੀਦਾ। ਤੇ ਮਿਲ ਜਾਏਗਾ ਜੀ। ਕਿੰਨੇ ਕਾ ਜੀ? ਇਹ ਰੂਟੀਨ ਦੇ ਹੀ ਆ ਜੀ, ਜਿੰਨੇ ਚੱਲ ਰਹੇ ਅੱਜ ਕੱਲ੍ਹ ਉਹ ਨਹੀਂ। ਰੂਟੀਨ ਦੇ ਕਿੰਨੇ ਚੱਲ ਰਿਹਾ? ਗਵਰਨਮੈਂਟ ਵੱਲੋਂ ਕੋਈ ਐਲਾਨ ਹੋਇਆ? ਨਹੀਂ ਵੀ ਬੱਚੇ ਹੀ ਆ, ਫੈਮਿਲੀ ਆ, ਜਿਹੜਾ ਵੀ ਕੋਈ ਕਦੀ ਗਿਣੇ ਨਹੀਂ ਬੱਚੇ? ਨਹੀਂ ਭਾਈ ਵੀ ਬੇਕਾਰ ਬਣਿਆ ਵਾ ਬੱਚੇ, ਫੈਮਿਲੀ ਜਿੰਨੀ ਕੁ
ਤੇ ਉਹ ਬੇਫਾਮ ਬੱਚੇ ਆ ਕਿ ਕੁੱਕੜਾ? ਕਹਿੰਦਾ ਕਦੇ ਗਿਣੇ ਮੈਂ ਸਮਝ ਜਾਣਾ ਕਿੰਨੇ ਜੀ ਆ, ਉਹਦੇ ਤੇ ਜੀ ਲਿਖੇ ਹੁੰਦੇ ਆ। ਹੈਗਾ ਬੇਫਾਮ ਕੋਲ? ਭਈ ਤੁਸੀਂ ਮਕਾਨ ਦਵੋ ਕਿਰਾਏ ਤੇ, ਚਲੋ ਜਿੰਨੇ ਵੀ ਘਰ ਦੇ ਅਫਰਾਦ ਆ ਅਸੀਂ ਆਪਣੇ ਬੱਚਿਆਂ ਵਾਸਤੇ ਹੀ ਲੈਣੇ ਆ। ਨਹੀਂ ਤੁਸੀਂ ਦੱਸ ਦਿਓ ਨਾ, ਤੇ ਜਿੰਨੇ ਬੱਚੇ ਹੋਣਗੇ ਉਸ ਹਿਸਾਬ ਨਾਲ ਅਸੀਂ ਮਕਾਨ ਲਿਖਾਵਾਂਗੇ ਨਾ ਤੁਹਾਨੂੰ। ਭਾਈ ਜ਼ਿਆਦਾ ਜੀ ਹੋਣ ਨਾ ਤੇ ਘਰ ਨਹੀਂ ਦਿੰਦੇ ਅਗਲੇ। ਛੋਟੀ ਜੀ ਫੈਮਿਲੀ ਵਾਸਤੇ ਇੱਕ ਹੋਰ ਘਰ ਹੁੰਦਾ, ਵੱਡੀ ਫੈਮਿਲੀ ਲਈ ਹੋਰ ਹੁੰਦਾ, ਹਾਂਜੀ। ਉਸ ਤੋਂ ਵੱਡੀ ਲਈ ਹੋਰ ਹੁੰਦਾ। ਨਹੀਂ ਨਾਰਮਲ ਹੀ ਆ ਫੈਮਿਲੀ ਭਾਜੀ, ਲੇਕਿਨ ਇਹ ਆ ਵੀ ਨਹੀਂ ਉਹ ਲੱਗ ਹੀ ਰਹੀ ਨਾਰਮਲ ਆ ਫੈਮਿਲੀ। ਘਰ ਜਿਹੜਾ ਵਾ ਨਾ ਉਹ ਇਸ ਤਰ੍ਹਾਂ ਦਾ ਹੋਵੇ ਹਾਂਜੀ ਵੀ ਜਿਹੜਾ ਨਾ ਉੱਤੇ ਛੱਤ ਨਹੀਂ ਹੁੰਦੀ, ਛੱਤ ਖੁੱਲੀ, ਹਾਂਜੀ ਹਾਂਜੀ। ਉਹ ਲਾਜ਼ਮੀ ਭਾਈ ਰਜ਼ੀ ਉਹ ਲਾਜ਼ਮੀ ਹੋਣੀ ਛੱਤ ਚਾਹੀਦੀ। ਕਾਹਦੇ ਲਈ ਭਾਜੀ? ਖੈਰ ਉਹ ਮੇਰਾ ਜਿਹੜਾ 5ਵੇਂ ਤੋਂ ਨਿੱਕਾ ਮੁੰਡਾ ਵਾ ਨਾ, ਹਾਂਜੀ ਹਾਂਜੀ। ਉਹ ਬਸੰਤ ਦਾ ਬੜਾ ਸ਼ੌਕ ਹੈ ਨਾ, ਗੁੱਡੀ ਉਡਾਉਂਦਾ ਵਾ, ਤੇ ਉਹ ਫਿਰ ਮੈਂ ਵੀ ਨਾਲ। ਬਸੰਤ ਦਾ ਕਿੰਨੇ ਸਾਲ ਹੋ ਗਏ ਰਹੀ ਨਹੀਂ, ਗਵਰਨਮੈਂਟ ਨੇ ਬੰਦ ਕਰ ਦਿੱਤੀ ਹੈ। ਤੇਰਾ ਮੁੰਡਾ ਹਜੇ ਵੀ ਗੁੱਡੀ ਉਡਾਉਂਦਾ। ਚਲੋ ਬੈਨ ਖੁੱਲੇ ਹੀ ਗਏ ਨਾ ਕਿਤੇ। ਹੁਣ ਤੈਨੂੰ ਪਤਾ ਬੱਚੇ ਨੂੰ ਨਹੀਂ ਪਿਓ ਨੂੰ ਫੜਦੇ ਆ। ਤੈਨੂੰ ਪਤਾ ਡੋਰ ਦੇ ਨਾਲ ਕਿੰਨੇ ਲੋਕਾਂ ਦੇ ਬੱਚੇ ਤੇ ਜਾਨਾਂ ਗਈਆਂ। ਡੋਰ ਦਾ ਸਾਡੇ ਵੀ ਬੜਾ ਚੱਲਿਆ ਸੀ ਇੱਥੇ, ਮਤਲਬ ਇੰਨੀਆਂ ਕੁ ਮੌਤਾਂ ਹੋਈਆਂ ਸੀ ਨਾ ਚਾਈਨਾ ਡੋਰ ਕਰਕੇ। ਸੋ ਇੰਡੀਆ ਵਿੱਚ ਵੀ ਚਾਈਨਾ ਡੋਰ ਜਿਹੜੀ ਬੈਨ ਕਰ ਦਿੱਤੀ ਗਈ ਆ, ਹੁਣ ਚਾਈਨਾ ਡੋਰ ਨਹੀਂ ਮਿਲਦੀ। ਸੋ ਇੰਡੀਆ ਦੇ ਵਿੱਚ ਹੀ ਡੋਰ ਬਣਦੀ ਆ ਜਿਹੜੀ ਕਿ ਕੱਚੀ ਡੋਰ ਹੋ ਜਾਂਦੀ ਹੈ ਨਾ, ਟੁੱਟ ਜਾਂਦੀ ਆ। ਸੋ ਉਹਦੇ ਨਾਲ ਬਹੁਤ ਮੌਤਾਂ ਹੋਈਆਂ ਚਾਈਨਾ ਡੋਰ ਨਾਲ ਵੀ। ਇਹ ਬੱਚੇ ਛੱਤ ਤੇ ਆ, ਉੱਥੇ ਕਿਹੜਾ ਵੈਗਨ ਲੰਘਣੀ ਨਹੀਂ ਭਾਈ, ਇਹੋ ਜਿਹਾ ਘਰ ਨਹੀਂ ਹੈਗਾ। ਉੱਠ ਇੱਥੋਂ ਤਾਂ ਮੇਰਾ ਭਰਾ ਚੱਲ ਗੁੱਡੀ ਵਾਲਾ ਘਰ ਦੱਸੀ ਤੈਨੂੰ ਕਿੱਥੋਂ ਦੇ ਦਈਏ। ਨਹੀਂ ਮੈਂ ਭਾਈ ਤੁਹਾਨੂੰ ਗੁੱਡੀ ਉਡਾਉਣੀ ਜਿਹੜੀ ਗੱਲ ਹੌਸਲੇ ਨਾਲ ਸੁਣੋ। ਨਹੀਂ ਤੁਸੀਂ ਵੀ ਤਾਂ ਇਹ ਗੱਲ ਲੈਣ ਵਾਲੀ ਕਰੋ ਨਾ। ਤੁਸੀਂ ਹੁਣ ਵਿੱਚ ਡਾਇਰੈਕਟ ਹੀ ਵਿੱਚ ਪਾਤਾ ਜੀ ਇਹ। ਤੁਸੀਂ ਐਵੇਂ ਬਿਲਾ ਵਜਾ ਹਾਈਪਰ ਅਸੀਂ ਪਾਣੀ ਪਿਆ ਭਾਈ ਹੁਣਾਂ ਨੂੰ ਉੱਥੋਂ ਲਿਆ ਕੇ ਨਾ ਥੋੜਾ ਜਿਹਾ। ਮੈਨੂੰ ਲੱਗਦਾ ਸਵੇਰ ਦੇ ਕਿਤੇ ਮਕਾਨ ਲੱਭਣ ਦਾ। ਨਹੀਂ ਪਾਣੀ ਦੀ ਮੈਨੂੰ ਕੋਈ ਨਹੀਂ ਜ਼ਰੂਰਤ। ਨਹੀਂ ਨਹੀਂ, ਅਸੀਂ ਵੀ ਇੱਥੋਂ ਹੀ ਦੇਣਾ ਵਾ, ਕੂਲਰ ਚੋਂ ਹੀ। ਚਲੋ ਇੱਥੇ ਵਾਲਾ ਰਹਿਣ ਦੋ, ਏਡੀ ਕਾਹਦਾ ਤਕੱਲਫ। ਨਹੀਂ ਲਿਆ ਅਸੀਂ ਰਹਿਣ ਦੋ ਭਾਈ, ਐਵੇਂ ਖਰਚਾ ਹੋਊਗਾ ਤੁਹਾਡਾ। ਕਿਉਂਕਿ ਮੇਰੇ ਕਿਹੜਾ ਗੁਰਦੇ ਖਰਾਬ ਆ, ਸਾਦਾ ਪਾਣੀ ਪਿਉਣਾ ਤੁਸੀਂ ਬਸ। ਠੀਕ ਆ ਮੈਂ ਅੱਛਾ ਸ਼ਕਲੋਂ ਤੇਰੇ ਗੁਰਦੇ ਸਹੀ ਵੀ ਨਹੀਂ ਲੱਗ ਰਿਹਾ। ਫਿਰ ਅਸੀਂ ਲਿਆ ਪਾਣੀ ਯਾਰ, ਗਲਾਸ ਭਾਈ ਹੁਣਾਂ ਨੂੰ ਪਿਆ ਪਾਣੀ ਦਾ। ਬਸ ਯਾਰ ਅੱਧਾ ਕਿ ਲਿਆਵੀਂ, ਉਹ ਲੰਘਦਾ ਹੀ ਨਹੀਂਗਾ ਏਡਾ ਸਾਦਾ ਪਾਣੀ। ਕਿਉਂ ਕੀ ਹੋਇਆ? ਸਾਦਾ ਪਾਣੀ ਕਿਹੜਾ ਸਟਿੰਗ ਦੋ। ਭਾਜੀ ਘਰ ਜਿਹੜਾ ਵਾ ਨਾ, ਭਾਜੀ ਕਿਰਾਏ ਦੇ ਘਰ ਤੁਹਾਨੂੰ ਮਿਲ ਜਾਂਦਾ ਵਾ। ਤੁਸੀਂ ਦੱਸੋ ਅਫਰਾਦ ਕਿੰਨੇ ਆ? ਅਫਰਾਦ ਭਾਈ ਜਿਹੜਾ ਮੇਰਾ 6ਵੇਂ ਤੋਂ 7ਵਾਂ ਮੁੰਡਾ ਵਾ ਨਾ ਜਿਹੜਾ, ਉਹਨੂੰ ਨਾ ਕ੍ਰਿਕਟ ਦਾ ਬੜਾ ਸ਼ੌਕ ਆ। ਹਲਕੀ ਫੁਲਕੀ ਪਾਰਕ ਹੋਣੀ ਚਾਹੀਦੀ ਹੈ ਲਾਗੇ, ਜਿਹੜਾ ਉਹ ਨਾ ਕ੍ਰਿਕਟ ਦੀ ਆਪਣੀ ਪ੍ਰੈਕਟਿਸ ਕਰੇ। ਯਾਰ ਮੂੰਹ ਤੇਰਾ ਬਿਲਕੁਲ ਗੰਦੀ ਬੰਬੀ ਵਰਗਾ, ਖਵਾਇਸ਼ਾਂ ਤੇਰੀਆਂ DH ਵਾਲੀਆਂ ਵਾ। ਵੀਰੇ ਤੂੰ ਇੰਨੇ ਬੱਚੇ ਲੈ ਕੇ ਤੇ ਘਰ ਕਿਰਾਏ ਤੇ ਲੱਭਦਾ ਫਿਰਦਾ। ਨਹੀਂ ਕਿਰਾਏ ਕਿੰਨਵਾਂ ਨੰਬਰ ਦੱਸਿਆ ਬੱਚੇ ਦਾ? 7ਵਾਂ। ਬੱਚੀਆਂ ਤੋਂ ਇਲਾਵਾ ਜਿਹੜੇ ਆ ਨਾ ਉਹ 7ਵਾਂ। ਅੱਛਾ ਬੇਟੀਆਂ ਵੀ ਨੇ? ਹਾਂਜੀ ਚਲੋ ਬੇਟੀਆਂ ਤੇ ਰਹਿਮਤ ਹੁੰਦੀ ਆ। ਤੇ ਬੱਚੇ ਟੋਟਲ ਤੁਹਾਡੇ ਹਿਸਾਬ ਨਾਲ ਕਿੰਨੇ ਆ? ਚਲੋ ਦੱਸ ਦਿਓ। ਨਹੀਂ ਮੇਰੇ ਹਿਸਾਬ ਨਾਲ ਕੀ ਆ, ਅੱਲਾ ਦੀ ਰਹਿਮਤ ਆ। ਭਾਜੀ ਗੱਲ ਕਰ ਰਹੇ ਆ, ਕਸਟਮਰ ਆਇਆ, ਮੈਂ ਸੁਣ ਲੈਂਦਾ ਫੋਨ। ਆਓ ਬੈਠੇ ਇੱਥੇ। ਦੱਸੋ ਭਾਜੀ। ਪਾਣੀ ਪੀਓ ਪੀ ਲਓ ਪੀ ਲਓ ਪੀ ਲਓ, ਕੁਛ ਨਹੀਂ ਹੁੰਦਾ। ਕਾਫੀ ਦੂਰੋਂ ਆਏ ਹੋ ਤੁਸੀਂ। ਕੀ ਹੋਇਆ? ਤੱਤਾ? ਯਾਰ ਇੰਨਾ ਤੱਤਾ ਪਾਣੀ ਦਾੜਾਂ ਨੂੰ ਲੱਗ ਗਿਆ ਯਾਰ। ਭਾਜੀ ਚਾਈਨਾ ਸਾਰਾ ਗਰਮ ਪਾਣੀ ਪੀਂਦਾ, ਦੇਖ ਲਾ ਉਹਨਾਂ ਨੂੰ ਕਦੀ ਹਾਰਟ ਅਟੈਕ ਨਹੀਂ ਹੁੰਦਾ, ਗਲੇ ਠੀਕ, ਉਹਨਾਂ ਦੇ ਹਰ ਚੀਜ਼ ਠੀਕ ਹੈ। ਠੰਡਾ ਪਾਣੀ ਨੁਕਸਾਨਦੇਹ ਹੈ। ਤੁਹਾਡਾ ਪੈਪਸੀ ਰੋਡ ਤੇ ਚਾਈਨਾ ਨਾਲ ਕੀ ਤਾਲੁਕ ਹੋ ਗਿਆ? ਤੁਸੀਂ ਗਰਮ ਪਿਆਈ ਜਾਂਦੇ। ਉਹ ਦੁਨੀਆ ਨੂੰ ਦੇਖਣਾ ਚਾਹੀਦਾ ਨਾ, ਅਡਾਪਟ ਕਰਨਾ ਚਾਹੀਦਾ। ਬਸ ਚਾਈਨਾ ਦੇਖਿਆ ਨਹੀਂ, ਉਹ ਗਰਮ ਪਾਣੀ ਦਿੰਦੇ ਮਹਿਮਾਨ ਨੂੰ। ਆ ਮੈਂ ਤੈਨੂੰ ਪੀ ਕੇ ਵਹਾ ਦੇਣਾ। ਨਹੀਂ ਮੰਗਾਇਆ ਤਾਂ ਮੇਰੇ ਲਈ ਆ, ਤੁਸੀਂ ਕਿਉਂ ਪੀਣਾ? ਉਹ ਦਿਆ ਇਹ ਕਿਹੜਾ ਮਿੱਠਾ ਵਾ, ਹੋਰ ਆ ਜਾਂਦਾ ਪਾਣੀ। ਤੇ ਮਿੱਠਾ ਮੰਗਾ ਲੈਂਦੇ, ਤੁਹਾਡੇ ਕੋਲ ਇੰਨੀ ਤਫੀਕ ਸੀ ਤੇ। ਚਲੋ ਭਾਈ ਤੁਸੀਂ ਦੱਸੋ। ਭਾਈ ਉਹ ਪਾਰਕ ਘਰ ਦੇ ਲਾਗੇ, ਉਹ ਨਿਆਣਿਆਂ ਨੂੰ ਨਾ ਦੂਰ ਨਾ ਜਾਣਾ ਪਵੇ। ਪਾਰਕ ਵਾਲਾ ਘਰ ਹੈ ਭਾਈ, ਲੇਕਿਨ ਮਹਿੰਗਾ ਹੋਏਗਾ ਫਿਰ ਥੋੜਾ ਜਿਹਾ। ਉਹਦਾ ਕੀ ਕਿਰਾਇਆ ਹੈ? ਬੱਚੇ ਨੂੰ ਕ੍ਰਿਕਟ ਦਾ ਸ਼ੌਕ ਆ, ਹਾਂਜੀ। ਇੱਕ ਨੂੰ ਗੁੱਡੀਆਂ ਦਾ ਸ਼ੌਕ ਆ। ਹਾਂਜੀ। ਤੇ ਅਗਲਾ ਤੂੰ ਕਹੇਗਾ ਜੀ ਉਹ ਜਿਹੜਾ ਬੱਚਾ ਮੇਰਾ ਜੀ ਛੱਤਾਂ ਬਿਲਕੁਲ ਨਾਲ ਹੋਣੀਆਂ ਚਾਹੀਦੀਆਂ, ਉਹਨੂੰ ਡਕੈਤੀ ਦਾ ਸ਼ੌਕ ਆ, ਤਾਂ ਕਿ ਆਰਾਮ ਨਾਲ ਚੜੇ, ਲੁੱਟ ਲੱਟ ਕੇ ਤੇ ਫਿਰ ਘਰ ਆ ਜਾਵੇ। ਨਹੀਂ ਉਹ ਤਾਂ ਯਾਰ ਛੋਟਾ ਜਿਹਾ ਵਾ ਜੀ, ਉਹਨੇ ਕੀ ਕਰਨਾ? ਅੱਛਾ ਯਾਨੀ ਕਿ ਵੱਡਾ ਹੋਵੇਗਾ ਤੇ ਹੈ ਤੈਨੂੰ ਉਮੀਦ? ਨਹੀਂ ਉਮੀਦ ਤੋਂ ਮੁਰਾਦ ਆ ਵੀ ਬੱਚੇ ਆ, ਜਦੋਂ ਪੜਾਵਾਂ ਲਿਖਾਵਾਂਗੇ ਫਿਰ ਉਹਨੇ ਜ਼ਰੂਰ ਡਕੈਤੀਆਂ ਕਰਨੀਆਂ। ਪੜਾਉਣਾ ਲਿਖਾਉਣਾ ਕਿੱਥੇ ਆ? ਤੂੰ ਮਕਾਨ ਹੀ ਬਦਲੀ ਜਾਂਦਾ, ਇੱਕ ਜਗ੍ਹਾ ਤੇ ਰਹੇਗਾ ਤੇ ਬੱਚੇ ਪੜਾਏਗਾ। ਭਾਈ ਜਿਹੜਾ ਚੌਥੇ ਨਾਲੋਂ 5ਵਾਂ ਬੱਚਾ ਨਾ ਮੇਰਾ, ਉਹਨੂੰ ਨਾ ਸਨੂਕਰ ਦਾ ਬੜਾ ਚਾਅ ਵਾ। ਉਹ ਜਿਹੜੇ ਸਨੂਕਰ ਨਹੀਂ ਖੇਲਦੇ ਮੁੰਡੇ। ਤੂੰ ਵੀਰੇ ਆਪਣੇ ਬੱਚਿਆਂ ਦੀ CV ਦੇ ਦੇ, ਕੀ ਹੈ ਤੇਰੇ ਬੱਚਿਆਂ ਨੂੰ ਸ਼ੌਕ, ਤਾਂ ਕਿ ਮਾਲਕ ਮਕਾਨ ਨਾਲ ਮੈਂ ਗੱਲ ਕਰ ਲਵਾਂ। ਆ ਫੜ, ਆ ਲਿਖ ਦੇ ਕੀ ਸ਼ੌਕ ਆ। ਤੇ ਉਹ ਏਦਾਂ ਘਰ ਨਹੀਂ ਵੀਰੇ ਲੱਭਦੇ, ਕਿਸੇ ਨੂੰ ਦੱਸੀਦਾ ਹੀ ਨਹੀਂ ਹੁੰਦਾ। ਚੁੱਪ ਕਰਕੇ ਮਕਾਨ 'ਚ ਵੜੋ। ਸਨੂਕਰ ਕਲੱਬ 'ਚ ਕੋਈ ਲਾਗੇ ਹੋਵੇ ਨਾ ਬੱਚੇ ਵਾਸਤੇ, ਚਲੋ। ਤੇ ਦੂਸਰਾ ਚਲੋ ਕਿਰਾਏ ਤੇ ਘਰ ਦਾ ਕੀ ਰੇਟ ਆ ਜੀ, ਉਹਦਾ ਕਿਰਾਇਆ ਕੀ ਆ? ਉਹ ਤੁਹਾਨੂੰ ਦਿਖਾ ਦਿੰਦੇ ਆ, ਫਿਰ ਕਰਾਂਗੇ ਤੁਹਾਡੇ ਨਾਲ ਕਿਰਾਏ ਦੀ ਗੱਲ। ਲੋਕ ਜ਼ਾਇਆ ਕਰ ਰਹੇ, ਅੱਗੋਂ ਇਹ ਵੀ ਨਹੀਂ ਲੱਭਣਾ। ਪਾਣੀ ਨੇਮਤ ਆ, ਇਹ 'ਚ ਬਰਫ਼ ਵੀ ਪਾ ਲਓ ਕਿਤੇ। ਬਰਫ਼ ਵੀ ਨੇਮਤ ਆ।
ਉਹ ਵੀ ਮਾਸਾ ਪਾ ਲਓ। ਮੌਸਮ ਚੇਂਜ ਹੋ ਰਿਹਾ ਬਰਫ ਭਾਈ ਯਾਰ ਤੁਹਾਡਾ ਤੁਹਾਡਾ- ਜੋ ਤੇਰਾ ਹਾਕਰਾ ਵਰਗਾ ਆਵਾਜ਼ ਹੋਣਾ ਭਾਜੀ ਘਰ ਵਿਖਾ ਦਿਓ। ਤੁਹਾਡਾ ਅਕਤੂਬਰ 'ਚ ਹੀ ਮੌਸਮ ਚੇਂਜ ਹੋ ਗਿਆ, ਪਹਿਲਾਂ ਹੀ ਤੱਤਾ ਰੱਖ ਲਿਆ ਤੁਸੀਂ। ਆਓ ਮੇਰੇ ਨਾਲ। ਚਲੋ ਅਬ ਦਿਖਾਓ ਘਰ। ਆ ਜਾਓ ਆ ਜਾਓ ਆ ਜਾਓ ਭਾਜੀ। ਆ ਗਏ ਜੀ ਆ। ਇਹ ਹਜੇ ਨਾ ਪੇਂਟ ਸ਼ੇਂਟ ਹੋ ਰਿਹਾ ਤੇ ਕੱਲ ਪਰਸੋਂ ਤੱਕ ਇਹ ਨਿਕਲ ਜਾਣਗੇ ਸਾਰੇ। ਇਹ ਦੇਖ ਲਓ ਇੱਥੇ ਗੱਡੀ ਵੀ ਖੜੀ ਹੋ ਸਕਦੀ ਹੈ, ਬਲਕਿ ਅਗਰ ਤੁਹਾਡੇ ਕੋਲ ਛੋਟੀਆਂ ਗੱਡੀਆਂ ਤੇ 2 ਖਲੋ ਜਾਣਗੀਆਂ। ਨਹੀਂ ਮਕਾਨ ਤਾਂ ਸਹੀ ਆ, ਸੀਲਿੰਗ ਸੂਲਿੰਗ ਹਜੇ ਹੋਈ ਆ। ਨਹੀਂ ਇਹ ਤਾਂ ਰੰਗ ਹੋ ਰਿਹਾ ਫਾਈਨਲ ਆ ਭਾਜੀ। ਹਾਂਜੀ ਇਹ ਦੇਖੋ ਆ ਲਾਉਣ ਛਾਉਣ ਇੱਧਰ ਮੋਟਰਸਾਈਕਲ ਵੀ ਖਿਲਾਰ ਸਕਦੇ ਹੋ ਤੁਸੀਂ। ਗ੍ਰੀਨਰੀ ਤਾਂ ਬੱਚੇ ਸਹੀ ਵੀ ਆ। ਤੇਰੇ ਭੱਜੇ ਫਿਰਨ ਭਾਵੇਂ ਆ ਬੂਟੇ ਨਾ ਖਾ ਜਾਣ ਕਿਤੇ ਸਾਰੇ ਅਗਲੇ। ਭੇਡਾਂ ਵਾ ਬੱਕਰੇ ਵਾ। ਹੁੰਦਾ ਹੀ ਹੈ ਨਾ। ਆ ਦੇਖੋ ਭਾਜੀ ਇੱਥੇ ਬੇਸਨ ਵੀ ਲੱਗਾ। ਹੱਥ ਧੋਏ ਹੋਏ ਆ। ਨਹੀਂ ਨਹੀਂ ਪਾਣੀ ਹਜੇ ਨਹੀਂ ਚਾਲੂ ਕੀਤਾ ਨਾ। ਅੱਛਾ ਹਜੇ ਨਹੀਂ। ਆ ਨਹੀਂ ਹਜੇ ਆਪ ਹੀ ਢੱਕਿਆ। ਇੱਧਰ ਕੀ ਹੈ ਜੀ? ਕਿਧਰ? ਆ ਕੀ ਇੱਧਰ ਆ ਕਿੱਧਰ ਰਾਹ ਜਾਂਦਾ? ਇਹ ਨਾਲ ਨਾਲ ਨਾ ਉਹਨਾਂ ਨੇ ਗਲੀ ਛੱਡੀ ਭਾਜੀ। ਹਾਂਜੀ ਇਹ ਗਲੀ ਛੱਡੀ ਹੁੰਦੀ ਆ, ਹਰ ਘਰ ਦਾ ਨਕਸ਼ਾ ਹੀ ਇੰਜ ਬਣਦਾ। ਦਿਖਾਓ। ਇੰਨੀ ਜਗ੍ਹਾ ਛੱਡਣੀ ਆ। ਦਿਖਾਓ ਗਲੀ ਤਾਂ ਦਿਖਾਓ ਜੀ। ਇਹ ਗਲੀ ਕਿਹੜੀ ਕਿ ਤੂੰ ਦੁਕਾਨ ਪਾਉਣੀ ਗਲੀ 'ਚ? ਭਾਈ ਪਤਾ ਤਾਂ ਲੱਗੇ ਵੀ ਇਹ ਕਿੱਧਰ ਨੂੰ ਗਲੀ ਜਾਂਦੀ ਆ, ਨਿਆਣੇ ਮੁੜ ਕੇ ਭੁੱਲ ਜਾਣ ਵੀ ਮੈਂ ਕਿੱਧਰ ਨੂੰ ਉਹ ਜਾਣਾ। ਕਿੱਧਰ ਨੂੰ? ਇੱਕ ਧਰਮਪੁਰੇ ਨੂੰ ਜਾਂਦੀ ਆ ਗਲੀ, ਇੱਥੇ ਹੀ ਰਹਿੰਦੀ, ਇਹਨੇ ਕਿੱਥੇ ਜਾਣਾ? ਇਹ ਤਾਂ ਵੈਸੇ ਹੀ ਛੱਡੀ ਹੁੰਦੀ ਆ। ਨਹੀਂ ਗੱਲ ਤਾਂ ਸਹੀ ਇਹ ਹੈ ਪੈਰਾਗੌਨ ਸਿਟੀ ਆ ਭਾਈ। ਲੇਕਿਨ ਆ ਜਗ੍ਹਾ ਜਿਹੜੀ ਆ ਨਾ ਭਾਈ ਬਹੁਤ ਛੋਟੀ ਆ। ਕਮ ਸੇ ਕਮ ਘਰ ਇੰਜ ਦਾ ਹੋਣਾ ਚਾਹੀਦਾ, ਖੁਦਾ ਨਾ ਖਾਸਤਾ ਕਿਤੇ ਅੱਗ ਲੱਗ ਜਾਏ ਜਿਹੜੀ ਅੱਗ ਗੱਡੀ ਆ ਤੈਨੂੰ ਲੱਗੇ, ਅੱਗ ਤੇਰੇ ਖਾਨਦਾਨ ਨੂੰ ਲੱਗੇ। ਅਗਲਿਆਂ ਦਾ ਨਵਾਂ ਘਰ ਆ, ਬਾਂਦਰ ਆ, ਤੇਰੇ ਬੱਚੇ ਅੱਗ ਲਾ ਦੇਣਗੇ। ਨਹੀਂ ਭਾਈ ਵੀ ਅੱਗ ਲੱਗ ਜਾਏ ਤੇ ਜਿਹੜੀ ਐਂਬੂਲੈਂਸ ਹੈ ਨਾ ਜਿਹੜੀ ਬੁਝਾਉਣ ਵਾਲੀ ਆ ਜਿਹੜੀ ਐਂਬੂਲੈਂਸ ਨਹੀਂ ਹੁੰਦੀ, ਰੈਸਕਿਊ ਹੁੰਦੀ ਆ। ਉਹ ਜਿਹੜੀ ਨਾ ਗੱਡੀ ਪੂਰੀ ਐਦਾਂ ਕਰਕੇ ਪੂਰਾ ਇੰਜ ਰਾਉਂਡ ਕਰੇ ਐ ਕਰਕੇ ਉਹ ਘਰ ਹੋਣਾ ਚਾਹੀਦਾ ਜਿਹੜਾ ਤੈਨੂੰ ਵਜ਼ੀਰੇ ਵਾਲਾ ਹਾਊਸ ਨਾ ਲੈ ਦਈਏ ਅਸੀਂ, ਜਿੱਥੇ ਅੰਦਰ ਗੱਡੀ ਪੂਰੀ ਚਲੀ ਜਾਂਦੀ। ਤੇ ਕਮਰੇ ਤੂੰ ਅੱਗ ਲਾਈ ਜਾਂਦਾ ਯਾਰ। ਕਮਰੇ ਕਿੰਨੇ ਇਹਦੇ? ਤੇਰੀ ਤੇ ਗੱਲ ਸੁਣ ਕੇ ਸਾਨੂੰ ਅੱਗ ਲੱਗ ਗਈ। ਕਮਰੇ ਕਿੰਨੇ ਆ ਭਾਈ? ਸ਼ੁਕਰ ਕਰ ਮਾਲਾ ਮਕਾਨ ਨਹੀਂ, ਇੱਥੇ ਨੂੰ ਤੇਰੇ ਚਪੇੜਾ ਮਾਰਨੀਆਂ। ਮੇਰੇ ਕੁਝ ਬੇਟਾ ਮੈਂ ਦੇਖਣਾ ਨਹੀਂ ਮਕਾਨ ਮੈਂ। ਨਹੀਂ ਵੀਰੇ ਤੂੰ ਤੇ ਐ ਕਰੀ ਜਾਂਦਾ ਵੀ ਆ ਜਾਓ ਤੁਹਾਨੂੰ ਅੰਦਰੋਂ ਵੀ ਦਿਖਾ ਦਿੰਨੇ। ਲਾਈਟ ਹੈਗੀ ਆ? ਲਾਈਟ ਗਈ ਹੋਈ ਹੈ। ਇਹ ਲਾਈਟ ਗਈ ਆ ਭਾਈ, ਉਤੋਂ ਇਹਦਾ ਆਪਣਾ ਬੜਾ ਹਨੇਰਾ। ਆਓ ਭਾਜੀ ਅੰਦਰੋਂ ਵੀ ਤੁਹਾਨੂੰ ਦਿਖਾ ਦਿੰਨੇ। ਲਾਈਟ ਗਈ ਆ ਤੇ ਲਾਈਟਾਂ ਦਾ ਬੜਾ ਮਸਲਾ। ਇੱਧਰ ਆਓ। ਆ ਗਏ। ਆ ਸਾਰੇ ਗੱਤੇ ਚੁੱਕ ਕੇ ਵੇਚੇਗਾ ਨਾ ਤੇਰੇ ਕਿੰਨੇ ਹੀ ਵਿਕ ਜਾਣੇ ਮਹਿੰਗੇ। ਰੱਦੀ ਇਹ ਭਾਜੀ ਹੈਗਾ ਵਾ, ਇਹਨੂੰ ਤੁਸੀਂ ਟੀਵੀ ਲਾਉਣ ਵੀ ਕਹਿ ਸਕਦੇ ਹੋ, ਗੈਸਟ ਨੂੰ ਬਿਠਾ ਸਕਦੇ ਤੇ ਸੋਫੇ ਸੂਫੇ ਲਾ ਕੇ ਨਾ। ਤੇ ਇਹ ਜਿਹੜਾ ਇਹ ਟੀਵੀ ਲਾਉਣ ਕੀ ਹੈ ਜੀ ਇਹ? ਟੀਵੀ ਲਾਉਣ। ਨਹੀਂ ਹੁਣ ਤਾਂ ਐਲਡੀ ਦਾ ਜ਼ਮਾਨਾ ਵਾ, ਟੀਵੀ ਕੌਣ ਦੇਖਦਾ ਵਾ ਵੀ? ਉਹ ਐਲਡੀ ਕਹਿ ਲੋ, ਹੈਗਾ ਟੀਵੀ ਆ, ਜੋ ਮਰਜ਼ੀ ਕਹੀ ਜਾਓ। ਤੇ ਟੀਵੀ ਕਿੱਥੇ ਆ ਲਾਉਣਾ? ਰੰਗ ਰੂੰਗ ਹਜੇ ਹੋ ਰਿਹਾ ਨਾ, ਥੋੜਾ ਜਿਹਾ ਕੰਮ ਰਹਿੰਦਾ ਵਾ। ਅਸਲਾਮ ਸਲਾਮ, ਕੀ ਹਾਲ ਹੈ? ਠੀਕ ਹੋ? ਆ ਰੰਗ ਵਾਲੇ ਵੀ ਬੰਦੇ ਲੱਗੇ ਆ। ਅੱਛਾ ਜੀ। ਹਾਂਜੀ ਜਿੱਦਾਂ ਮਰਜ਼ੀ ਜਿੱਦਾਂ ਦੇ ਬੰਦੇ ਆ ਲੱਗਦਾ ਰੰਗ ਲਾਉਣ। ਘਰ ਬੜਾ ਵਧੀਆ ਖੂਬਸੂਰਤ ਤਰੀਕੇ ਨਾਲ ਬਣਾਇਆ ਨਾ। ਜਿੱਦਾਂ ਸਾਈਡ ਤੇ ਜਗ੍ਹਾ ਛੱਡੀ ਆ, ਫਰੰਟ ਤੇ ਲਾਉਣ ਬਣਾਇਆ ਛੋਟਾ ਜਿਹਾ, ਤੇ ਅੰਦਰ ਟੀਵੀ ਵਾਸਤੇ ਵੱਖਰਾ ਜਿਵੇਂ ਟੀਵੀ ਰੂਮ ਬਣਾਇਆ ਹਨਾ। ਤੇ ਜਿਹੜੇ ਵੀ ਹੈਗੇ ਨਾ ਪ੍ਰੋਪਰਟੀ ਡੀਲਿੰਗ ਵਾਲੇ ਆ, ਆਪਣਾ ਬਹੁਤ ਵਧੀਆ ਇਹਨਾਂ ਨੇ ਕੰਮ ਕਰਦੇ ਨੇ। ਰੰਗ ਲਾ ਰਹੇ ਆ। ਇਹ ਦੇਖ ਲਓ ਤੁਸੀਂ। ਆ ਕੀ ਹੈ ਜੀ? ਬਲੈਕ ਬੋਰਡ ਹੈ ਨਿਆਣਿਆਂ ਦੇ ਪੜਨ ਵਾਸਤੇ। ਉਹ ਇੱਥੇ ਐਲਈਡੀ ਲੱਗਣੀ ਭਾਈ। ਅੱਛਾ ਇੱਥੇ ਆ। ਆ ਹਜੇ ਤੈਨੂੰ ਵੀ ਕੋਈ ਮਹੀਨਾ ਲੱਗ ਹੀ ਜਾਣਾ ਉੱਥੇ। ਇੱਕ ਆਹ ਕਮਰਾ ਹੋ ਗਿਆ। ਇਹ ਗੈਸਟ ਰੂਮ ਆ। ਹਾਂਜੀ ਗੈਸਟ ਰੂਮ। ਉਹ ਕੀ ਹੁੰਦਾ ਗੈਸਟ? ਪ੍ਰਾਹੁਣੇ ਆਉਂਦੇ ਤੇਰੇ ਵੱਲ, ਪ੍ਰਾਹੁਣੇ ਆਉਂਦੇ ਪ੍ਰਾਹੁਣੇ। ਹਾਂਜੀ ਉਹਨੂੰ ਕਹਿੰਦੇ ਗੈਸਟ ਰੂਮ। ਤੇਰਾ ਤਾਇਆ ਫੁੱਫੜ ਕੋਈ ਵੀ ਮਾਮਾ ਆਵੇ ਇੱਥੇ ਸਵਾਹ ਨੂੰ। ਤੇ ਆ ਕੀ ਕੀ ਆ? ਇਹ ਲਮਾਰੀਆਂ ਭਾਈ। ਹੈਲੋ ਠਹਿਰ ਜਾ ਵੀਰੇ, ਸਮਾਨ ਸਮੂਹ ਰੱਖੀਦਾ ਨਾ ਇਹਦੇ ਵਿੱਚ। ਇਹ ਕੱਪੜੇ ਕੁਪੜੇ ਨਹੀਂ ਪੁਰਾਣਿਆਂ ਵਾਸਤੇ ਹੀ ਹੈ ਨਾ ਇਹ। ਵਾਰਡਰੋਬ ਆ ਪੂਰਾ ਸਾਰਾ ਨਾ ਇਹ ਤੇ 'ਚ। ਇਹਦੇ ਵਿੱਚ ਕੋਈ ਰਜ਼ਾਈਆਂ ਨਹੀਂ, ਨਾ ਕੰਬਲ ਆ, ਨਾ ਕੋਈ ਸਰਾਣੇ ਆ ਇਹਨਾਂ ਦੇ ਵਿੱਚ। ਉਹ ਤੂੰ ਲਾਉਣੇ ਆ, ਤੈਨੂੰ ਲਾ ਕੇ ਦੇਣੇ ਅਸੀਂ। ਤੇਰੇ ਕੋਲ ਸਮਾਨ ਜਿਹੜਾ ਹੋਏਗਾ ਇੱਥੇ ਟੰਗੀ ਟੁੰਗੀ। ਇੱਧਰ ਆ। ਨਹੀਂ ਆਪੇ ਕਹਿੰਦੇ ਮਹਿਮਾਨ ਵੀ। ਹਾਂਜੀ ਆ ਵੀ ਭਾਈ ਕਮਰਾ ਵਾ। ਉਹ ਅੰਨਾ ਹੋਇਆ ਕਮਰਾ। ਇਹ ਵਾਸ਼ਰੂਮ ਆ। ਹਾਂਜੀ ਵਾਸ਼ਰੂਮ ਕਹਿੰਦਾ ਤੈਨੂੰ ਕੀ ਹੁੰਦਾ? ਨਹੀਂ 80,000 ਘਰ ਪਸੰਦ ਆ? ਘਰ ਤਾਂ ਪਸੰਦ ਆ ਜੀ, ਵਧੀਆ ਵਾ। 80,000 ਰੁਪਇਆ ਕਿਰਾਇਆ, 2 ਲੱਖ ਰੁਪਇਆ ਐਡਵਾਂਸ।
ਘਰ ਤਾਂ ਬਹੁਤ ਅੱਛਾ ਜੀ। ਹਾਂਜੀ ਹਾਂਜੀ ਤੇ ਨਵਾਂ ਘਰ ਬਣ ਰਿਹਾ 0 ਨਮਸਕਾਰ। ਮੀਟਰ ਬਿਸਮਿਲ੍ਲਾ ਕਰਕੇ ਲਵੋ ਤੁਸੀਂ। ਕਿੰਨੇ ਕਮਰੇ ਆ ਜੀ ਇਹਦੇ ਕੋਲ? ਤਕਰੀਬਨ 5 ਕਮਰੇ 5 ਕਮਰੇ। ਪੰਜਾਂ ਤੋਂ ਵੀ ਜ਼ਿਆਦਾ ਹੀ ਆ ਸਮਝ। ਟੀਵੀ ਲਾਉਣ ਪਾਓ ਵਿੱਚ ਇੱਧਰੋਂ ਉੱਧਰੋਂ, ਜਿਹੜਾ ਉੱਤੇ ਵੀ ਬਣਿਆ ਸਟੋਰ ਵੀ ਹੈ, ਇੱਕ ਫਾਲਤੂ ਚੀਜ਼ਾਂ ਉਹ 'ਚ ਸੁੱਟੀ ਜਾਓ। ਖੁੱਲੀ ਡੁੱਲੀ ਛੱਤ ਵੀ ਹੈ। ਛੱਤ ਵੀ ਆ ਉੱਤੇ। 5 ਜੇ ਕਮਰੇ। ਕਹਿਣਾ ਤੈਨੂੰ ਛੱਤ ਵੀ ਦਿਖਾਉਂਦੇ ਅਸੀਂ। ਬਹਰਹਾਲ ਤੂੰ ਇਹ ਦੇਖ ਲੈ। 5 ਕਮਰੇ 80,000 ਰੁਪਇਆ। ਹਾਂਜੀ, ਹਾਂਜੀ। 2 ਲੱਖ ਰੁਪਇਆ ਐਡਵਾਂਸ। ਹਾਂਜੀ 80,000 ਨੂੰ 5 ਕਮਰਿਆਂ ਦੇ ਤਕਸੀਮ ਕਰੋ, ਕਿੰਨੇ ਹੁੰਦੇ ਆ? ਕੀ ਕਮਰਾ? ਕੀ ਮਤਲਬ? ਇਹ ਮਤਲਬ ਵੈਸੇ ਮੈਂ ਸਕੇ ਹਿਸਾਬ ਲਵਾ ਰਿਹਾ ਵਾਂ ਵੀ 80,000 ਨੂੰ 5 ਤੇ ਤਕਸੀਮ ਕਰੋ, ਕਿੰਨੇ ਬਣਦੇ? ਤਕਰੀਬਨ ਚਾਰ। ਹੈ 17,000 17,000 ਬਣਦਾ ਤਕਰੀਬਨ। ਇਹ ਫੀ ਮੈਨੂੰ ਯਾਨੀ ਕਮਰਾ। ਕਿ 17,000 ਰੁਪਇਆ ਫੀ ਕਮਰਾ ਪੈਣਾ ਉਸ ਹਿਸਾਬ ਨਾਲ। ਹਾਂ, ਤੁਹਾਡੇ ਹਿਸਾਬ ਨਾਲ। ਠੀਕ ਹੈ। ਹਾਂਜੀ ਹਾਂਜੀ ਤੇ ਤੁਸੀਂ ਇੰਜ ਕਰੋ ਵੀ ਛੋਟੀ ਜੀ ਤਾਂ ਮੇਰੀ ਫੈਮਿਲੀ ਆ, ਮੈਂ ਸਾਰਾ ਕੀ ਕਰਨਾ ਲੈ ਕੇ। ਤੁਸੀਂ ਇੱਕ ਮੈਨੂੰ 17,000 ਦਾ ਕਮਰਾ ਦਿਓ, ਜਿਹੜੀ ਛੋਟੀ ਜੀ ਫੈਮਿਲੀ ਆ ਮੈਂ ਉਹ ਚੋਂ ਆਪ ਹੀ ਰਹਿ ਲਾਂਗਾ। ਯਾਰ ਇਹ ਕੁਆਟਰ ਆ, ਤੈਨੂੰ ਕਮਰਾ ਦੇ ਦਈਏ। ਤੈਨੂੰ ਭੁੱਖਿਆ ਤੂੰ ਮੈਨੂੰ ਅੱਗੋਂ ਕੋਈ ਖੁੱਲਾ ਕਮਰਾ ਵਿਖਾਓ, ਮੈਨੂੰ ਘਰ ਵਿਖਾਓ ਵਧੀਆ ਜਿਹਾ। ਭਾਈ 80,000 ਰੁਪਇਆ ਵਾ। ਗੱਲ ਇਹ ਆ ਵੀ ਤੁਹਾਨੂੰ ਕੀ ਇਸ ਗੱਲ ਦੇ ਨਾਲ ਐਡਜਸਟ ਤਾਂ ਮੈਂ ਹੀ ਕਰਨੀ ਨਾ ਆਪਣੀ ਫੈਮਿਲੀ। ਇੱਕ ਕਮਰਾ ਦਿੰਦਾ ਕੋਈ? ਤੂੰ ਸਿੱਧਾ ਗਿਆ ਉਧਰ, ਤੈਨੂੰ ਗਾਜ਼ੀਆਬਾਦ ਲੈ ਦਿੰਨੇ ਆ। ਜਾਂ ਉੱਧਰ ਦੂਜੇ ਪਾਸੇ ਤੈਨੂੰ ਧਰਮਪੁਰੇ ਵਾਲੀ ਸਾਈਡ ਤੇ ਯਾਰ ਜਿਹੜਾ ਉਦੋਂ ਤੂੰ ਕਹਿੰਦਾ ਸਾਹਮਣੇ ਪਾਰਕ ਵੀ ਹੋਵੇ, ਮੁੰਡਾ ਮੇਰਾ ਕ੍ਰਿਕਟ ਖੇਡਦਾ, ਹਵਾਦਾਰ ਕਮਰੇ ਹੋਣ ਤੇ ਇਹ ਹੋਵੇ। ਭਾਈ ਸਹੂਲਤਾਂ ਤੇ ਫਿਰ ਲੈਣੀਆਂ ਹੀ ਆ ਨਾ ਜਦੋਂ ਅਸੀਂ ਪੈਸੇ ਖਰਚਣੇ ਆ। ਤੇ 17,000 'ਚ ਕਿਹੜੀਆਂ ਸਹੂਲਤਾਂ ਲੱਭਦੀਆਂ? ਭਾਈ ਇੱਕ ਕਮਰਾ ਦਵੋ, ਉਹਦੇ ਚ ਮੈਂ ਕਿਚਨ ਕੁਚਨ ਆਪੇ, ਇੱਕ ਚੁੱਲ੍ਹਾ ਵਾ ਸਾਡਾ ਉਹ ਰੱਖ ਲੈਣਾ, ਗੰਜੀ ਇੱਕ ਵਾ। ਤੂੰ ਬੱਚੇ ਨਾ ਕੋਈ ਸ਼ਰਾਰਤ ਕਰ, ਕਿਸੇ ਨੂੰ ਚਪੇੜਾ ਮਾਰ, ਪੂਰੀ ਫੈਮਿਲੀ ਹਵਾਲਾਤ 'ਚ ਰੱਖ, ਉੱਥੇ ਤੈਨੂੰ ਸਹੂਲਤ ਹੋਏਗੀ। ਚੱਲ ਮੇਰਾ ਭਰਾ, ਸਾਡਾ ਟਾਈਮ ਦਾ ਹੈ ਕਰਤਾ। ਚੱਲ ਬਾਹਰ। ਕਹਿੰਦਾ ਹਵਾਲਾਤ ਚ ਰੱਖ ਬੱਚੇ। ਉਦਾਂ ਵੈਸੇ ਵੇਖਿਆ ਜਾਵੇ ਤੇ ਪੁਰਾਣੀਆਂ ਵੀਡੀਓ ਵੀ ਬਹੁਤ ਵਧੀਆ ਬਣਾਉਂਦੇ ਰਹੇ ਹਨਾ। ਹਾਂ ਜਿੱਦਾਂ ਮੈਨੂੰ ਲੱਗਦਾ ਕਾਫੀ ਟਾਈਮ ਤੋਂ ਮਸ਼ਹੂਰੀਆਂ ਵੀ ਕਰ ਰਹੇ ਨੇ। ਮੈਨੂੰ ਲੱਗਦਾ 10-15 ਸਾਲ ਤੋਂ ਹੋਈ ਗਏ ਹੋਣੇ ਕੰਮ ਕਰਦੇ ਆ YouTube ਦੇ ਉੱਤੇ ਹਨਾ। ਸੋ ਆਪਾਂ ਕਦੀ ਵੇਖਿਆ ਤਾਂ ਨਹੀਂ ਇਹਨਾਂ ਦੀ ਓਲਡੈਸਟ ਵੀਡੀਓ ਆ, ਕਿੰਨੀ ਪੁਰਾਣੀ ਆ, ਪਰ ਅੰਦਾਜ਼ਾ ਆ ਵੀ 10-15 ਸਾਲ ਇਹਨਾਂ ਨੂੰ ਹੋ ਗਏ ਕੰਮ ਕਰਦੇ ਆ। ਤੇ ਤਜਰਬਾ ਹੀ ਇਸ ਕਰਕੇ ਇੰਨਾ ਜ਼ਿਆਦਾ ਹੋ ਜਾਂਦਾ ਬੰਦੇ ਨੂੰ ਕਿ ਹਰ ਵੀਡੀਓ ਕੋਈ ਸਕ੍ਰਿਪਟ ਨਹੀਂ ਬਣਾਉਂਦੇ, ਇੱਦਾਂ ਆਪਣੀ ਤਿਆਰ ਕਰਦੇ ਆ ਵੀਡੀਓ। ਤੇ ਬਾ ਕਮਾਲ ਇਹਨਾਂ ਦੀ ਕਮੇਡੀ ਹੁੰਦੀ ਆ। ਬਾਕੀ ਤੁਸੀਂ ਵੀ ਦੱਸਿਆ ਕਰੋ ਤੁਹਾਨੂੰ ਇਹਨਾਂ ਦੀ ਵੀਡੀਓ ਕਿੱਦਾਂ ਲੱਗਦੀਆਂ ਨੇ ਤੇ ਹੋਰ ਕਿਸ ਵੀਡੀਓ ਤੇ ਰਿਐਕਸ਼ਨ ਵੀਡੀਓ ਲੈ ਕੇ ਆਈਏ। ਸੋ ਅੱਜ ਲਈ ਨੇ ਦੋਸਤੋ, ਫਿਰ ਮਿਲਾਂਗੇ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।